ਸੋ ਸਰਕਾਰ ਦੇ ਦੁਆਰਾ ਫ੍ਰੀ ਦੇ ਵਿੱਚ ਕੋਵਿਡ ਟੈਸਟ ਐਟ ਹੋਮ ਜਿਹੜੇ 4 ਇੱਕ ਘਰ ਦੇ ਲਈ ਉਹਦੇ ਲਈ ਵੈਬਸਾਈਟ ਚਾਲੂ ਕਰ ਦਿੱਤੀ ਗਈ ਆ। 7 ਤੋਂ 12 ਦਿਨ ਆਰਡਰ ਕਰਨ ਤੋਂ ਬਾਅਦ ਦੇ ਵਿੱਚ ਇਹ ਤੁਹਾਡੇ ਤੱਕ ਜਿਹੜੇ ਕੋਵਿਡ-19 ਦੇ ਟੈਸਟ ਆ ਉਹ ਆ ਜਾਣਗੇ। ਇੱਕ ਐਡਰੈਸ ਦੇ ਨੂੰ ਸਿਰਫ 4 ਟੈਸਟ ਹੀ ਜਿਹੜੇ ਆ ਉਹ ਮਿਲਣਗੇ। ਸੋ ਵੈਬਸਾਈਟ ਹੈਗੀ ਆ covidtests.gov covidtests.gov ਤੇ ਜਾਂ usps.com/covid ਟੈਸਟ ਇਸ ਦੇ ਉੱਤੇ ਜਿਹੜਾ ਆ ਉਹ ਤੁਸੀਂ ਆਰਡਰ ਕਰ ਸਕਦੇ ਹੈਗੇ ਆ। ਸੋ ਇਹ ਉਹਨਾਂ ਨੇ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਜਿਹਨੂੰ ਜ਼ਰੂਰਤ ਆ ਉਹੀ ਆਰਡਰ ਕਰੇ। ਤੇ ਪਰ ਇਹ ਵੀ ਇੱਕ ਚੀਜ਼ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਦੱਸ ਦਈਏ। ਕੱਲ ਵੀ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਸੀਗਾ ਵੀ ਇਹ ਟੈਸਟ ਕਾਫੀ ਜ਼ਿਆਦਾ ਫਾਲਸ ਪੋਜ਼ਿਟਿਵ ਤੇ ਫਾਲਸ ਨੈਗੇਟਿਵ ਵੀ ਜਿਹੜੇ ਉਹ ਸ਼ੋ ਕਰ ਸਕਦੇ ਆ। ਸੋ ਕਦੋਂ ਵਰਤਣੇ ਆ, ਕਿੱਦਾਂ ਵਰਤਣੇ ਆ, ਇਸ ਦੇ ਬਾਰੇ ਜਿਹੜੀ ਉਹ ਤੁਸੀਂ ਜਾਣਕਾਰੀ ਇਹਨਾਂ ਦੀ ਵੈਬਸਾਈਟ ਤੋਂ ਜਿਹੜੀ ਆ ਹੋਰ ਜਿਹੜੀ ਉਹ ਪਤਾ ਕਰ ਸਕਦੇ ਹੈਗੇ। ਜੀ। ਅਗਲੀ ਖਬਰ ਵੱਲ ਚੱਲੀਏ। 2 ਬਹੁਤ ਹੀ ਮਾੜੀਆਂ ਖਬਰਾਂ ਆਈਆਂ। ਆਪਾਂ ਦੇਖਦੇ ਵੀ ਆਪਣੀ ਪੰਜਾਬੀ ਕਮਿਊਨਿਟੀ ਹੋਮਲੈਸ ਲੋਕ ਜਿਹੜੇ ਆ ਉਹਨਾਂ ਦੀ ਬਹੁਤ ਹੈਲਪ ਕਰਦੇ ਆ, ਚਾਹੇ ਉਹ ਠੰਡ ਹੋਵੇ, ਕੰਬਲ ਵੰਡ ਕੇ, ਫੂਡ, ਇੱਥੇ ਦੇ ਬੋਰਨ ਬੱਚੇ ਬਹੁਤ ਸਾਰੇ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਫੂਡ ਵੀ ਡਿਲੀਵਰ ਕਰਦੇ। ਪਰ 2 ਬਹੁਤ ਹੀ ਮਾੜੀਆਂ ਖਬਰਾਂ ਆਈਆਂ ਜਿਹੜੀਆਂ 2 ਹੋਮਲੈਸ ਲੋਕਾਂ ਨੇ ਕੀਤੀਆਂ। ਅੱਜ UCLA ਦੀ ਇੱਕ 24 ਸਾਲਾਂ ਦੀ ਸਟੂਡੈਂਟ ਬਰੀਆਨਾ ਕੁਫਰ ਉਹ ਇੱਕ ਲਗਜ਼ਰੀ ਫਰਨੀਚਰ ਸਟੋਰ ਜਿਹੜਾ ਲਾਸ ਐਂਜਲਸ ਦੇ ਵਿੱਚ ਆ, ਉੱਥੇ ਸ਼ਾਪਿੰਗ ਕਰਨ ਗਈ ਸੀ ਤੇ ਜਦੋਂ ਉਸ ਨੂੰ ਇੱਕ ਹੋਮਲੈਸ ਬੰਦੇ ਨੇ ਚਾਕੂ ਮਾਰ ਕੇ ਮਾਰ ਦਿੱਤਾ। ਇਸੇ ਤਰ੍ਹਾਂ ਇੱਕ ਫਰੀਮੌਂਟ ਤੋਂ ਜਿਹੜੀ ਲੇਡੀ ਆ ਉਹ ਬਿਲੋਂਗ ਕਰਦੀ ਸੀ, ਮਿਸ਼ੈਲ ਗੋ। ਉਹ ਫਰੀਮੌਂਟ ਦੇ ਵਿੱਚ ਹੀ ਗਰੋ ਅਪ ਹੋਈ ਸੀ ਤੇ ਅਮਰੀਕਨ ਹਾਈ ਸਕੂਲ 'ਚ ਇੱਥੇ ਗਈ ਸੀ ਤੇ ਅੱਜ ਕੱਲ੍ਹ ਨਿਊਯਾਰਕ ਦੇ ਵਿੱਚ ਜੋਬ ਕਰਦੀ ਸੀ। ਡੂਲੇਟ ਕੰਪਨੀ ਜਿਹੜੀ ਆ ਉੱਥੇ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ। 40 ਸਾਲਾਂ ਦੀ ਸੀ ਤੇ ਉਹ ਨਿਊਯਾਰਕ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਖੜੀ ਸੀਗੀ, ਟਾਈਮ ਸਕੁਏਅਰ ਸਟੇਸ਼ਨ, ਆਪਣੀ ਟ੍ਰੇਨ ਫੜਨ ਦੇ ਲਈ, ਜਦੋਂ ਕਿ ਇੱਕ ਹੋਮਲੈਸ ਬੰਦਾ ਉੱਥੇ ਆਇਆ ਤੇ ਉਸਨੇ ਧੱਕਾ ਮਾਰ ਕੇ ਜਦੋਂ ਇੱਕ ਟ੍ਰੇਨ ਆਉਂਦੀ ਸੀ ਉਹਦੇ ਸਾਹਮਣੇ ਉਹਨੂੰ ਥੱਲੇ ਸਿੱਟ ਦਿੱਤਾ ਤੇ ਜਿੱਥੇ ਉਹ ਵਿਚਾਰੀ ਟ੍ਰੇਨ ਦੇ ਥੱਲੇ ਆ ਕੇ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ 61 ਸਾਲਾਂ ਦਾ ਇਹ ਜਿਹੜਾ ਹੋਮਲੈਸ ਬੰਦਾ ਸੀ ਸਾਈਮਨ ਮਾਰਸ਼ਲ, ਉਸ ਨੂੰ ਹੁਣ ਮਰਡਰ ਦੇ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ। ਜੀ, ਬਹੁਤ ਹੀ ਮਾੜੀਆਂ ਘਟਨਾਵਾਂ ਜਿਹੜੀਆਂ ਇਹ ਵਾਪਰੀਆਂ। ਸੋ ਇੱਦਾਂ ਦੇ ਜਿਹੜੇ ਅਨਸਰ ਨੇ ਉਹ ਹਰ ਇੱਕ ਦੇ ਵਿੱਚ ਆਪਾਂ ਇੱਥੇ ਦੇਖ ਰਹੇ ਹਾਂ ਵੀ ਉਹ ਪਾਏ ਜਾ ਰਹੇ ਆ। ਕਹਿੰਦੇ ਵੀ ਜਿਹੜੀ ਕੁੜੀ ਨੂੰ ਉਸਨੇ ਚਾਕੂ ਮਾਰ ਕੇ ਸਟੈਬ ਕੀਤਾ ਆ, ਉਸਨੇ ਕੁਛ ਮਿੰਟ ਪਹਿਲਾਂ ਹੀ ਆਪਣੀ ਇੱਕ ਫਰੈਂਡ ਨੂੰ ਟੈਕਸਟ ਕਰਕੇ ਇਹ ਕਿਹਾ ਸੀਗਾ ਵੀ ਜਿਹੜਾ ਇੱਕ ਬੰਦਾ ਮੇਰੇ ਪਿੱਛੇ ਖੜਾ ਆ ਲਾਈਨ ਦੇ ਵਿੱਚ, ਉਹਦੇ ਤੋਂ ਮੈਨੂੰ ਗੁੱਡ ਵਾਈਬਸ ਨਹੀਂ ਆ ਰਹੀਆਂ, ਬੈਡ ਵਾਈਬਸ ਆ ਰਹੀਆਂ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇਸ ਘਿਨਾਉਣੀ ਘਟਨਾ ਨੂੰ ਉਸ ਨੇ ਜਿਹੜਾ ਆ ਉਹ ਅੰਜਾਮ ਦਿੱਤਾ ਤੇ ਉਸ ਕੁੜੀ ਦੀ ਜਿਹੜੀ ਆ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਬਹੁਤ ਹੀ ਮਾੜੀ ਘਟਨਾ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਜਿਹੜੇ ਡਿਪਲੋਮੈਟਸ ਆ ਉਹ ਯੂਕਰੇਨ ਨੂੰ ਟਰੈਵਲ ਕਰਨ ਜਾ ਰਹੇ ਆ। ਕਹਿੰਦੇ ਵੀ ਯੂਕਰੇਨ ਦੇ ਵਿੱਚ ਜਾ ਕੇ ਜਿਹੜੇ ਆਪਣੇ ਰਸ਼ੀਅਨ ਕਾਊਂਟਰ ਪਾਰਟਸ ਆ ਉਹਨਾਂ ਨੂੰ ਜਿਹੜਾ ਉਹ ਮਿਲਣਗੇ। ਕਹਿੰਦੇ ਵੀ ਇਸ ਟਾਈਮ ਕਾਫੀ ਖਤਰਨਾਕ ਸਥਿਤੀ ਯੂਕਰੇਨ ਨੂੰ ਲੈ ਕੇ ਬਣੀ ਪਈ ਆ। ਰੂਸ ਵਾਲਿਆਂ ਦੇ ਬਾਰੇ US ਇੰਟੈਲੀਜੈਂਸ ਨੇ ਬੀਤੇ ਦਿਨਾਂ 'ਚ ਇੱਕ ਰਿਪੋਰਟ ਜਾਰੀ ਕੀਤੀ ਸੀ ਵੀ ਫਾਲਸ ਫਲੈਗ ਦੇ ਤਹਿਤ ਰੂਸੀ ਜਿਹੜੇ ਹਮਲਾਵਰ ਆ ਉਹੀ ਰੂਸ ਦੇ ਉੱਤੇ ਹਮਲਾ ਕਰ ਸਕਦੇ ਆ ਤੇ ਯੂਕਰੇਨ ਦੇ ਉੱਤੇ ਹਮਲਾ ਕਰਨ ਦਾ ਇੱਕ ਬਹਾਨਾ ਜਿਹੜਾ ਉਹ ਬਣਾਇਆ ਜਾ ਸਕਦਾ ਆ। ਹੁਣ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਖੁਦ ਜਿਹੜੇ ਕਹਿੰਦੇ ਵੀ ਯੂਕਰੇਨ, ਜਰਮਨੀ ਤੇ ਸਵਿਟਜ਼ਰਲੈਂਡ ਨੂੰ ਇਸ ਹਫਤੇ ਜਿਹੜੇ ਉਹ ਦੌਰੇ ਦੇ ਉੱਤੇ ਜਿਹੜੇ ਉਹ ਜਾਣਗੇ। ਉਹਨਾਂ ਨੇ ਕਿਹਾ ਵੀ ਪਰਹੈਪਸ ਡਿਪਲੋਮੈਸੀ ਇਜ਼ ਨਾਟ ਡੈਡ, ਕੂਟਨੀਤੀ ਸ਼ਾਇਦ ਅਜੇ ਮਰੀ ਨਹੀਂ ਆ ਤੇ ਆਪਣੇ ਜਿਹੜੇ ਰੂਸੀ ਉਹਨਾਂ ਦੇ ਬਰਾਬਰ ਦੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਉੱਥੇ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਨੂੰ ਜਿਹੜੇ ਜਿਨੇਵਾ ਦੇ ਵਿੱਚ ਉਹ ਮਿਲਣਗੇ ਤੇ ਇਹ ਕੂਟਨੀਤੀ ਦਾ ਗੱਲਬਾਤ ਦਾ ਦਰਵਾਜ਼ਾ ਆ ਉਹ ਖੁੱਲ੍ਹਿਆ ਰੱਖਣਾ ਚਾਹੁੰਦੇ ਨੇ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੋਵਿਡ-19 ਕੰਟੈਕਟ ਟਰੈਕਿੰਗ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਭਈ ਪਿਛਲੇ 2 ਸਾਲਾਂ ਦੇ ਵਿੱਚ ਕੈਲੀਫੋਰਨੀਆ ਨੇ $300 ਮਿਲੀਅਨ ਸਪੈਂਡ ਕੀਤਾ ਹੈਗਾ ਕੰਟੈਕਟ ਟ੍ਰੇਸਿੰਗ ਦੇ ਵਿੱਚ, ਪਰ ਹਜੇ ਵੀ ਕਹਿੰਦੇ ਇਹ ਕਿਸੇ ਤਰੀਕੇ ਦੇ ਨਾਲ ਉਹਦਾ ਪੋਜ਼ੀਟਿਵ ਰਿਜ਼ਲਟ ਨਹੀਂ ਆ ਰਿਹਾ। ਕਹਿੰਦੇ ਜਿਹੜੇ ਬੰਦੇ ਕਰੋਨਾ ਨਾਲ ਪੋਜ਼ੀਟਿਵ ਹੋ ਜਾਂਦੇ ਆ ਉਹ ਕਿਹਨੂੰ ਮਿਲੇ ਆ, ਕਿੱਥੇ ਮਿਲੇ ਆ, ਉਹ ਕਿੱਥੇ ਰਹਿ ਰਹੇ ਆ। ਟਰੈਕਿੰਗ ਦਾ ਮਤਲਬ ਜਾਂ ਟ੍ਰੇਸਿੰਗ ਦਾ ਮਤਲਬ ਇਹੀ ਹੁੰਦਾ ਆ। ਸੋ ਉਹਦੇ ਨਾਲ ਉਹ ਗਾਹਾਂ
ਕੁਆਰੰਟੀਨ ਕਰ ਜਾਣ, ਘਰ 'ਚ ਰਹਿਣ, ਹੋਰ ਲੋਕਾਂ ਨੂੰ ਕੋਰੋਨਾ ਵਾਇਰਸ ਨਾ ਹੋਵੇ। ਪਰ ਈਵਨ ਦੋ ਕਹਿੰਦੇ ਮਿਲੀਅਨਸ ਆਫ ਡਾਲਰ ਸਪੈਂਡ ਕੀਤੇ, ਪਰ ਇਹਦਾ ਕੋਈ ਪੋਜ਼ੀਟਿਵ ਰਿਜ਼ਲਟ ਨਹੀਂ ਨਿਕਲਿਆ। ਤੇ ਹੁਣ ਫਿਰ ਸੌਰੀ ਮੈਂ ਪਹਿਲਾਂ ਕਹਿ ਗਿਆ ਸੀ ਜ਼ਿਆਦਾ ਅਮਾਊਂਟ, 38.9 ਮਿਲੀਅਨ ਜਿਹੜੇ ਆ ਉਹ ਉਹਨਾਂ ਨੇ ਹੁਣ ਨੈਕਸਟ ਇਹ ਜਿਹੜਾ ਫਿਸਕਲ ਈਅਰ ਆ ਉਹਦੇ ਲਈ ਰੱਖਿਆ। 258.3 ਮਿਲੀਅਨ ਹੁਣ ਤੱਕ 2 ਸਾਲਾਂ 'ਚ ਉਹ ਸਪੈਂਡ ਕਰ ਚੁੱਕੇ ਹੈਗੇ ਆ। ਹਰਜੋਤ ਸਿੰਘ ਜੀ, ਮੈਨੂੰ ਵੀ ਕੋਵਿਡ ਹੋਇਆ ਸੀ, ਤੁਹਾਨੂੰ ਵੀ ਕੋਵਿਡ ਹੋਇਆ ਸੀ। ਜੇ ਦੱਸੋ ਵੀ ਤੁਹਾਨੂੰ ਕਾਉਂਟੀ ਵੱਲੋਂ ਕਾਲ ਆਈ ਸੀ ਕਿ ਕੰਟੈਕਟ ਟ੍ਰੇਸਿੰਗ ਦੀ? ਮੈਨੂੰ ਤਾਂ ਨਹੀਂ ਆਈ ਸੀਗੀ। ਜੀ ਕਿਸੇ ਇਹ ਨੂੰ ਵੀ ਨਹੀਂ ਆਈ ਇਹ ਦੱਸਣ ਦੇ ਲਈ ਸੋ ਇਹ ਪਤਾ ਨਹੀਂ ਡਾਲਰ ਜਾ ਕਿੱਥੇ ਰਹੇ ਆ। ਸੋ ਇਹ ਸਵਾਲ ਤਾਂ ਜਿਹੜੇ ਉਹ ਕਰਨੇ ਜਿਹੜੇ ਡੈਫੀਨੇਟਲੀ ਬਣਦੇ ਆ। ਨੋ ਡਾਊਟ ਤੁਸੀਂ ਆਰਗੇਨਾਈਜੇਸ਼ਨਸ ਕਈਆਂ ਨੂੰ ਇਸ ਦੇ ਲਈ ਡਾਲਰ ਵੀ ਦਿੱਤੇ ਆ, ਮੇ ਵੀ ਕਈਆਂ ਦੀਆਂ ਜਿਹੜੀਆਂ ਜੌਬਸ ਵੀ ਜਿਹੜੀਆਂ ਉਹ ਬਣਾਈਆਂ ਆ। ਸੋ ਜਿਨ੍ਹਾਂ ਨੂੰ ਹੋਇਆ ਉਹ ਆਪ ਹੀ ਜਿਹੜਾ ਦੇਖ ਲੈਣ ਵੀ ਕਾਉਂਟੀ ਵਾਲੇ ਕਿੱਥੇ ਜਿਹੜੇ ਉਹ ਖੜੇ ਹੈਗੇ ਆ, ਇਹ ਡਾਲਰ ਸਪੈਂਡ ਜਿਹੜੇ ਕਿਸ ਹਿਸਾਬ ਦੇ ਨਾਲ ਕੀਤੇ ਜਾ ਰਹੇ ਆ। ਹੁਣ ਜਿਨ੍ਹਾਂ ਨੂੰ ਮੈਂ ਮਿਲਿਆ ਹੋਊਗਾ, ਜਿਹਦੇ ਥਰੂ ਮੈਨੂੰ ਕਿਤੇ ਹੋਇਆ ਆ, ਉਹ ਸਾਨੂੰ ਹੀ ਨਹੀਂ ਪਤਾ ਲੱਗਾ ਤੇ ਨਾ ਹੀ ਗਾਂ ਕਿਸੇ ਨੂੰ ਜਿਹੜਾ ਉਹ ਪਤਾ ਲੱਗਾ ਹੋਊਗਾ। ਸੋ ਇਹ ਪਤਾ ਨਹੀਂ ਇਸ ਦਾ ਕੀ ਫਾਇਦਾ ਤੇ ਕੀ ਜਿਹੜਾ ਆ ਉਹ ਨੁਕਸਾਨ ਨਿਕਲਿਆ। ਓਵਰਆਲ ਇਦਾਂ ਲੱਗ ਰਿਹਾ ਆ ਵੀ ਕਿਤੇ ਨਾ ਕਿਤੇ ਜਿਹੜਾ ਟੈਕਸ ਪੇਅਰ ਮਨੀ ਹੈ ਜਿਹੜੀ ਸ਼ਾਇਦ ਇਹ ਵੀ ਇਦਾਂ ਹੀ ਅਜਾਈ ਇੱਧਰ ਜੀ। ਗਈ ਤੋ ਹੈਗੀ ਆਪਾਂ ਆ। ਤਾਂ ਕੁਆਰੰਟੀਨ ਕੀਤਾ ਸੀ, ਕਿਸੇ ਨੂੰ ਨਹੀਂ ਮਿਲੇ, ਪਰ ਇੰਨਾ ਜ਼ਰੂਰ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਇਹ ਇੱਕ ਰਿਐਲਿਟੀ ਆ। ਪੰਜਾਬੀ ਬਹੁਤ ਵੱਡੀ ਗਿਣਤੀ 'ਚ ਬਿਮਾਰ ਆ ਕਰੋਨਾ ਵਾਇਰਸ ਦੇ ਨਾਲ ਅੱਜ ਦੀ ਡੇਟ ਦੇ ਵਿੱਚ। ਤੁਸੀਂ ਪ੍ਰਾਈਵੇਟਲੀ ਆਪਣੇ ਯਾਰ ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਦੇਖੋ, ਘਰਾਂ ਦੇ ਘਰ ਭਰੇ ਬੈਠੇ ਹੈਗੇ ਆ। ਉਹ ਗੱਲ ਜੁਦੀ ਆ ਵੀ ਇਸ ਵਾਰੀ ਜਿਹੜਾ ਓਮੀਕਰੋਨ ਕਰੋਨਾ ਵਾਇਰਸ ਆ ਉਹ ਇੰਨਾ ਜ਼ਿਆਦਾ ਘਾਤਕ ਨਹੀਂ ਹੈਗਾ। ਬੰਦਾ ਛੇਤੀ ਸਿਰਫ ਠੀਕ ਹੋ ਉਹਨਾਂ ਲਈ ਜਾਂਦਾ। ਹਰਜੋਤ ਸਿੰਘ ਜੀ ਇੱਥੇ ਇੱਕ ਚੀਜ਼ ਜੋੜਨੀ ਚਾਹੁੰਦੇ, ਉਹਨਾਂ ਲਈ ਜਿਨ੍ਹਾਂ ਦੇ ਵੈਕਸੀਨ ਵਗੈਰਾ ਲੱਗੀਆਂ। ਜੀ ਜਿਨ੍ਹਾਂ ਦੇ ਨਹੀਂ ਵੈਕਸੀਨ ਲੱਗੀਆਂ ਉਹ ਜਿਹੜੇ ਆ ਉਹ ਹਸਪਤਾਲਾਂ 'ਚ ਵਿਚਾਰੇ ਦਾਖਲ ਹੋ ਰਹੇ ਆ, ਉਹਨਾਂ ਦੇ ਲਈ ਮੁਸ਼ਕਲ ਦਾ ਸਬੱਬ ਬਣਿਆ। ਇੱਕ ਇਹ ਵੀ ਚੀਜ਼ ਇੱਥੇ ਨਾਲ ਹੀ ਐਡ ਕਰਦੇ ਜਾਈਏ, ਹੁਣ ਜਿਹੜੀ ਟੈਸਟਿੰਗ ਵੀ ਹੋ ਰਹੀ ਆ ਉਹ ਕਈ ਦਿਨਾਂ ਬਾਅਦ ਨਤੀਜਾ ਆ ਰਿਹਾ ਆ। ਜਿਸ ਬੰਦੇ ਨੂੰ ਹੋਇਆ ਹੋਊਗਾ ਉਹ ਜਦੋਂ ਤੱਕ ਉਸ ਦਾ ਰਿਜ਼ਲਟ ਆਉਣਾ, ਉਹ ਪਤਾ ਨਹੀਂ ਉਦੋਂ ਤੱਕ ਕਿੰਨੇ ਕੁ ਜਾਣਿਆਂ ਨੂੰ ਹੋਰ ਮਿਲ ਚੁੱਕਾ ਹੋਣਾ। ਜੇ ਉਹਦੇ ਸਿੰਪਟਮਸ ਘੱਟ ਹੈਗੇ ਆ, ਉਹ ਫੈਲਦਾ ਤਾਂ ਹੀ ਇੰਨਾ ਜ਼ਿਆਦਾ ਫੈਲ ਰਿਹਾ ਆ ਵੀ ਤੁਰੰਤ ਜਿਹੜੇ ਰਿਜ਼ਲਟ ਜਿਹੜੇ ਉਹ ਨਹੀਂ ਆ ਰਹੇ, ਲੋਕਾਂ ਨੂੰ ਕਈ ਦਿਨਾਂ ਬਾਅਦ ਪਤਾ ਲੱਗ ਰਿਹਾ ਆ। ਉਹਨੇ ਚਿਰ ਨੂੰ ਉਹ ਫੈਲ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਚੁੱਕਾ ਹੁੰਦਾ ਆ। ਇੱਥੋਂ ਤੱਕ ਕਿ ਤੁਸੀਂ ਆਪਣੇ ਪਰਿਵਾਰ ਦੇ ਬਾਕੀ ਜੀਆਂ ਤੱਕ ਜਿਹੜਾ ਉਹ ਲੈ ਜਾਂਦੇ ਆ। ਸੋ ਇਹ ਇੱਕ ਜ਼ਰੂਰ ਸੋਚਣ ਵਾਲੀ ਗੱਲ ਹੈਗੀ ਆ ਵੀ ਇਸ ਨੂੰ ਜਿਹੜਾ ਤੇਜ਼ੀ ਲਿਆਉਣੀ ਚਾਹੀਦੀ ਆ ਟੈਸਟਿੰਗ ਦੇ ਨਤੀਜਿਆਂ ਨੂੰ ਲੈ ਕੇ। ਸੋ ਬਹੁਤ ਪ੍ਰੋਬਲਮ ਵੱਡੀ ਆ ਰਹੀ ਹੈ। ਬਹੁਤ ਸਾਰੇ ਇੰਪਲੋਈਜ਼ ਜਿਹੜੇ ਕੰਮ ਵਾਪਸ ਜਾਣ ਤੋਂ ਬੈਠੇ ਆ ਵੀ ਸਾਡੇ ਜਿਹੜਾ ਟੈਸਟ ਦਾ ਰਿਜ਼ਲਟ ਨਹੀਂ ਆ ਰਿਹਾ, ਜਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਨੂੰ ਆਮ ਫਲੂ ਆ ਕਿ ਵਾਕਿਆ ਹੀ ਜਿਹੜਾ ਕੋਵਿਡ ਜਿਹੜਾ ਹੋਇਆ ਆ। ਸੋ ਬੜੀ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਦੇ ਵਿੱਚੋਂ ਸਾਰੇ ਇੰਪਲੋਇਰ ਤੇ ਇੰਪਲੋਈ ਜਿਹੜੇ ਉਹ ਸਾਰੇ ਲੰਘ ਰਹੇ ਹੈ। ਜੀ। ਸੋ ਤੁਹਾਨੂੰ ਲੱਗਦਾ ਹੈ ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਕਿਹੜੇ ਲੱਛਣ, ਤੇ ਜ਼ਰੂਰ ਆਪਣੇ ਰੂਮ ਦੇ ਵਿੱਚ ਕੁਆਰੰਟੀਨ ਕਰ ਲਓ। ਤੇ ਉੱਦਾਂ ਵੈਸੇ ਕਈ ਪ੍ਰਾਈਵੇਟ ਸੈਂਟਰਸ ਹੈਗੇ ਆ ਜਿਹੜੇ 200 ਜਾਂ 300 ਡਾਲਰ ਲੈ ਕੇ ਸੇਮ ਟਾਈਮ ਤੇ ਤੁਹਾਡਾ ਰਿਜ਼ਲਟ ਦੱਸ ਦਿੰਦੇ ਆ 15 ਮਿੰਟ ਦੇ ਵਿੱਚ। ਪਰ ਕਈ ਵਾਰੀ ਇੱਦਾਂ ਹੁੰਦਾ ਵੀ ਘਰ 'ਚ ਕਿਸੇ ਨੇ ਨਹੀਂ ਵੈਕਸੀਨ ਲਵਾਇਆ, ਜਾਂ ਬੱਚੇ ਆ ਉਹਨਾਂ ਦੇ ਨਹੀਂ ਲੱਗੇ, ਜਾਂ ਆਲਰੇਡੀ ਬੰਦਿਆਂ ਨੂੰ ਕੋਈ ਹੈਲਥ ਇਸ਼ੂ ਹੈਗਾ ਆ ਤੇ ਤੁਸੀਂ ਬਚਣਾ ਚਾਹੁੰਦੇ ਆ, ਤੇ ਫਿਰ ਉਹ ਵੀ ਤਰੀਕਾ ਵਰਤਣਾ ਚਾਹੀਦਾ। ਪਰ ਇੰਨਾ ਜ਼ਰੂਰ ਆ, ਜੇ ਤੁਹਾਨੂੰ ਲੱਗਦਾ ਆ ਕੋਈ ਸਿੰਪਟਮ ਵੀ ਆ, ਤੇ ਤੁਸੀਂ ਜ਼ਰੂਰ ਕਿਸੇ ਨੂੰ ਮਿਲੋ ਵਰਤੋਂ ਨਾ ਉਨਾ ਚਿਰ, ਘੱਟੋ ਘੱਟ 5 ਦਿਨ ਤਾਂ ਜਿਹੜੀ CDC ਕਹਿ ਰਹੀ ਹੈਗੀ ਆ। ਜੀ। ਰਿਪਰੈਜ਼ੈਂਟੇਟਿਵ ਜੋਸ਼ ਹਾਰਡਰ ਜਿਹੜੀ ਉਹ ਨਵੀਂ ਬਣੀ ਜਿਹੜੀ ਡਿਸਟ੍ਰਿਕਟ ਜਿਹੜੀ ਕਿ ਤਕਰੀਬਨ ਬਹੁਤੀ ਸੈਨ ਵਕੀਨ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੀ ਆ, ਉਸ ਦੇ ਲਈ ਕਹਿੰਦੇ ਰੀ-ਇਲੈਕਸ਼ਨ ਦੇ ਲਈ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਉਹ ਰਨ ਕਰਨਗੇ। 9ਵੀਂ ਜਿਹੜੀ ਕੰਗਰੈਸ਼ਨਲ ਡਿਸਟ੍ਰਿਕਟ ਜਿਹੜੀ ਉਹ ਹੋਵੇਗੀ। ਸੋ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਡੈਮੋਕ੍ਰੇਟ ਜੈਰੀ ਮੈਕਨਰਨੀ, ਉਹਨਾਂ ਨੇ ਕਿਹਾ ਸੀਗਾ ਵੀ ਉਹ ਜਿਹੜੀ ਨਵੀਂ ਕ੍ਰੀਏਟਡ ਡਿਸਟ੍ਰਿਕਟ ਆ ਉਸ ਦੇ ਲਈ ਇਲੈਕਸ਼ਨ ਰੀ-ਇਲੈਕਸ਼ਨ ਦੇ ਲਈ ਜਿਹੜੇ ਉਹ ਨਹੀਂ ਜਾ ਰਹੇ ਹੈਗੇ। ਸੋ ਇਹ ਜੋਸ਼ ਹਾਰਡਰ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ, ਕਈ ਆਪਾਂ ਦੇਖਿਆ ਵੀ ਪੰਜਾਬੀ ਜਿਹੜੇ ਖਾਸ ਕਰਕੇ ਉਹਨਾਂ ਸਮਾਗਮਾਂ ਦੇ ਵਿੱਚ ਉਹ ਦੇਖੇ ਗਏ ਹੈਗੇ ਆ। ਸੈਨ ਮਕੀਨ ਕਾਉਂਟੀ ਦੇ ਵਿੱਚ ਜਿਹੜਾ ਆ ਸਟਾਕਟਨ, ਟ੍ਰੇਸੀ, ਮੈਂਟੀਕਾ, ਲੈਥਰੋਪ ਇਸ ਟਾਈਮ ਭਾਰੀ ਪੰਜਾਬੀ ਵਸੋਂ ਦਾ ਜਿਹੜਾ ਇਲਾਕਾ ਆ ਇਸ ਦੇ ਅਧੀਨ ਆਉਂਦਾ ਹੈ। ਇਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਆਉਂਦਾ ਹੈਗਾ ਆ। ਸੋ ਚਾਹੇ ਕੋਈ ਡੈਮੋਕ੍ਰੇਟ ਖੜ ਰਿਹਾ, ਚਾਹੇ ਕੋਈ ਰਿਪਬਲਿਕਨ ਖੜ ਰਿਹਾ ਆ, ਦੋਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਨਜ਼ਦੀਕੀ ਤੇ ਆਪਣੇ ਜਿਹੜੇ ਕੰਮ ਕਰਾਉਣ ਵਾਲੇ ਹੈਗੇ ਆ ਸਿੱਖ ਕਮਿਊਨਿਟੀ ਦੇ, ਪੰਜਾਬੀ ਕਮਿਊਨਿਟੀ ਦੇ, ਉਸ ਨੂੰ ਤਵੱਜੋ ਜਿਹੜੀ ਉਹ ਦੇਣੀ ਚਾਹੀਦੀ ਆ। ਜੀ। ਡੋਰਡੈਸ਼ ਕੰਪਨੀ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਡੈਸ਼ਰ ਐਡਵਾਈਜ਼ਰੀ ਗਰੁੱਪ ਉਹ ਬਣਾਉਣ ਜਾ ਰਹੇ ਆ ਵੀ ਜਿਹੜਾ ਵੀ ਇੰਪਲਾਈ
ਡੋਰ ਡੈਸ਼ ਦੇ ਲਈ ਕੰਮ ਕਰਦਾ, ਚਾਹੇ ਉਹ ਇੰਜੀਨੀਅਰ ਆ, ਚਾਹੇ ਉਹ ਸੀਨੀਅਰ ਐਗਜ਼ੀਕਿਊਟਿਵ ਆ, ਜਾਂ ਉਹ ਕਾਰ ਦੇ ਵਿੱਚ ਡਿਲੀਵਰ ਕਰਦਾ ਆ, ਉਹਨਾਂ ਸਾਰਿਆਂ ਨੂੰ ਹੀ ਲੋਕਾਂ ਦੇ ਘਰਾਂ ਦੇ ਵਿੱਚ ਕਦੇ ਨਾ ਕਦੇ ਜ਼ਰੂਰ ਡਿਲੀਵਰੀ ਕਰਨੀ ਪੈਣੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿਹੜੀਆਂ ਇੰਪਰੂਵਮੈਂਟਸ ਉਹਦੇ ਵਿੱਚ ਹੋ ਸਕਦੀਆਂ ਹੈਗੀਆਂ ਆ, ਅਤੇ ਕੀ ਮੁਸ਼ਕਲਾਂ ਜਿਹੜੀਆਂ ਡਰਾਈਵਰਸ ਆ ਉਹਨਾਂ ਨੂੰ ਆਉਂਦੀਆਂ ਹੈਗੀਆਂ। ਯੂਬਾ ਸਿਟੀ ਦੇ ਡੈਸ਼ਰ ਕੈਲੀ ਰਿਕਰਟ ਅਤੇ ਮਰਾਇਆ ਰੇ ਇਹ ਹੈਡ ਕਰ ਰਹੇ ਆ ਸਟ੍ਰੈਟਜਿਕ ਪਾਰਟਨਰਸ਼ਿਪ ਅਤੇ ਇਨੋਵੇਸ਼ਨ ਪਾਲਿਸੀ ਨੂੰ, ਜਿਹੜੀ ਕਿ ਕੈਲੀਫੋਰਨੀਆ ਡੈਸ਼ਰ ਐਡਵਾਈਜ਼ਰੀ ਗਰੁੱਪ ਵੱਲੋਂ ਇੱਕ ਤਰ੍ਹਾਂ ਨਾਲ ਸ਼ੁਰੂ ਕੀਤੀ ਗਈ ਆ। AT&T ਤੇ ਵਰਾਈਜ਼ਨ ਵਾਲੇ ਕਹਿੰਦੇ ਆ ਵੀ ਜਿਹੜੇ ਕੈਰੀਅਰਸ ਆ ਆਪਣੀ 5G ਦੀ ਨੈਟਵਰਕਸ ਆ ਉਹਨਾਂ ਨੂੰ 에ਅਰਪੋਰਟ ਦੇ ਨਜ਼ਦੀਕ ਲਿਮਿਟ ਕਰਨ ਜਾ ਰਹੇ ਆ। ਸੋ 에ਅਰਲਾਈਨਸ ਨੇ ਇਹ ਚੇਤਾਵਨੀ ਦਿੱਤੀ ਸੀ ਵੀ 5G ਦੇ ਐਕਟੀਵੇਟ ਹੋਣ ਦੇ ਨਾਲ ਖਾਸ ਕਰਕੇ 에ਅਰਪੋਰਟਸ ਦੇ ਨਜ਼ਦੀਕ ਕਾਫੀ ਮੇਜਰ ਡਿਸਟਰਪਸ਼ਨਸ ਜਿਹੜੀਆਂ ਉਹ ਆ ਸਕਦੀਆਂ, ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਉਹ ਝੱਲਣੀਆਂ ਪੈ ਸਕਦੀਆਂ। AT&T ਦੇ ਵਰਾਈਜ਼ਨ ਨੇ ਹੁਣ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਜਿਹੜੀ ਹਾਈ ਸਪੀਡ 5G ਨੈਟਵਰਕਸ ਆ 에ਅਰਪੋਰਟ ਦੇ ਨਜ਼ਦੀਕ ਉਹਨਾਂ ਨੂੰ ਹੁਣ ਘਟਾ ਦਿੱਤਾ ਆ। ਕਹਿੰਦੇ ਵੀ ਅਸੀਂ ਲਿਮਿਟ ਦੇ ਵਿੱਚ ਰੱਖਾਂਗੇ। ਸੋ ਮੇ ਬੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 에ਅਰਪਲੇਨ ਸੇਫਟੀ ਟੈਕਨੋਲੋਜੀ ਦੇ ਨਾਲ ਕਿਸੇ ਤਰੀਕੇ ਦੀ ਕੋਈ ਇੰਟਰਫੇਰੈਂਸ ਜਿਹੜੀ ਉਹ ਨਾ ਹੋਵੇ, ਉਸ ਦੇ ਬਾਰੇ ਜਿਹੜਾ ਕੁਛ ਵਿਚਾਰ ਜਾਂ ਟੈਕਨੀਕਲ ਸੋਲਿਊਸ਼ਨ ਜਿਹੜਾ ਉਹ ਲੱਭਿਆ ਜਾ ਸਕਦਾ ਹੈ। ਜਿਹੜਾ ਨਵਾਂ 5G ਸਿਸਟਮ ਆ ਇਹ ਵਾਇਰਲੈਸ ਸਪੈਕਟਰਮ ਦਾ C ਬੈਂਡ ਆ ਉਸ ਦੀ ਵਰਤੋਂ ਕਰਦਾ ਹੈ, ਅਤੇ ਇਹ ਜਿਹੜੀਆਂ 에ਅਰਵੇਵਜ਼ ਹੁੰਦੀਆਂ ਆ ਜਿਹੜੀਆਂ 에ਅਰਲਾਈਨਸ ਜਿਸ ਦੀ ਵਰਤੋਂ ਕਰਦੀ ਆ ਉਸ ਦੇ ਕਾਫੀ ਨਜ਼ਦੀਕ ਰਹਿੰਦਾ ਆ। ਸੋ ਹੋਪਫੁਲੀ ਇੱਦਾਂ ਦੀ ਕੋਈ ਦੁਰਘਟਨਾ ਜਿਹੜੀ ਆ ਉਹ ਨਾ ਵਾਪਰ ਜਾਵੇ, ਇਸ ਲਈ ਉਹਨਾਂ ਨੇ ਉੱਥੇ ਪਾਵਰ ਇੱਕ ਹਿਸਾਬ ਦੇ ਨਾਲ ਘਟਾਉਣ ਬਾਰੇ ਜਾਂ ਘੱਟ 5G ਇੱਕ ਹਿਸਾਬ ਦੇ ਨਾਲ ਉੱਥੇ ਛੱਡਣ ਬਾਰੇ ਐਲਾਨ ਕੀਤਾ ਹੈਗਾ। ਜੀ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਲੀਥੀਅਮ ਇੱਕ ਲੇਕ ਦੇ ਵਿੱਚੋਂ ਮਿਲਿਆ, ਬਹੁਤ ਵੱਡੀ ਗਿਣਤੀ ਦੇ ਵਿੱਚ, ਵੱਡੀ ਮਾਤਰਾ ਦੇ ਵਿੱਚ, ਜਿਹਦੇ ਨਾਲ USA ਨੂੰ ਐਨਰਜੀ ਆਟੋਨੋਮੀ ਹੋ ਸਕਦੀ ਹੈ, ਆਟੋਨੋਮਸ US ਹੋ ਸਕਦਾ, ਅਤੇ ਸਪੈਸ਼ਲੀ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਦੇ ਵਿੱਚ ਨੀਲੰਡ ਇਹ ਇੱਕ ਟਾਊਨ ਹੈਗਾ ਡੈਜ਼ਰਟ ਦੇ ਵਿੱਚ, ਜਿੱਥੇ ਟੈਂਪਰੇਚਰ 120 ਡਿਗਰੀ ਫਾਰਨਹਾਈਟ ਤੱਕ ਪਹੁੰਚ ਜਾਂਦਾ ਆ। ਉੱਥੇ ਟੌਕਸਿਕ ਡਸਟ ਕਹਿੰਦੇ ਦਹਾਕਿਆਂ ਤੋਂ ਐਗਰੀਕਲਚਰ ਰਨ ਆਫ ਡਿਪੋਜ਼ਿਟਿੰਗ ਕੈਮੀਕਲਸ ਤੋਂ ਬਣੀ ਹੋਈ ਆ। ਸਾਲਟਨ ਸੀ, ਸਾਲਟ ਲੇਕ ਸੀਟ ਇਹਨੂੰ ਕਿਹਾ ਜਾਂਦਾ ਹੈਗਾ। ਅਤੇ ਲੀਥੀਅਮ ਹੁਣ ਲੱਭਿਆ ਡਰਿਲਿੰਗ ਦੇ ਦੌਰਾਨ, ਜਿਹੜਾ ਕਿ ਇਲੈਕਟ੍ਰਿਕ ਵਹੀਕਲ ਬੈਟਰੀਜ਼ ਦੇ ਲਈ ਯੂਜ਼ ਕੀਤਾ ਜਾਂਦਾ। $1 ਬਿਲੀਅਨ ਡਰਿਲਿੰਗ ਪ੍ਰੋਜੈਕਟ ਇਹਦੇ ਲਈ ਪ੍ਰੋਮਿਸ ਕੀਤਾ ਗਿਆ ਹੈ, ਤਾਂ ਕਿ ਇੱਥੋਂ ਲੀਥੀਅਮ ਜਿਹੜਾ ਕੱਢਿਆ ਜਾਵੇ ਅਤੇ ਉਸ ਨੂੰ ਬੈਟਰੀਜ਼ ਦੇ ਵਿੱਚ ਵਰਤਿਆ ਜਾਵੇ। ਰਾਈਟ ਨਾਓ ਮੋਸਟਲੀ ਜਿਹੜੀਆਂ ਬੈਟਰੀਜ਼ ਹੈਗੀਆਂ ਆ ਉਹ ਚਾਈਨਾ ਦੇ ਵਿੱਚ ਬਣਾਈਆਂ ਜਾਂਦੀਆਂ, ਉੱਥੋਂ ਆਉਂਦੀਆਂ ਹੈਗੀਆਂ, ਪਰ ਜੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹੋ ਜਾਂਦਾ ਆ ਅਤੇ ਇਹ ਲੀਥੀਅਮ ਅਗਲਾ ਵਾਈਟ ਗੋਲਡ ਹੋਊਗਾ ਫਿਊਚਰ ਦਾ। ਸੋ ਕੈਲੀਫੋਰਨੀਆ ਇੱਕ ਤਰ੍ਹਾਂ ਨਾਲ USA ਦੀ ਜਿਹੜੀ ਡਿਪੈਂਡੈਂਸੀ ਹੈਗੀ ਆ ਚਾਈਨੀਜ਼ ਪ੍ਰੋਡਕਸ਼ਨ ਦੇ ਉੱਤੇ ਬੈਟਰੀਜ਼ 'ਤੇ, ਉਹ ਉਸ ਨੂੰ ਖਤਮ ਕਰ ਸਕਦਾ ਹੈਗਾ। ਹੁਣ 10 ਦੇ ਕਰੀਬ ਜੀਓਥਰਮਲ ਪਲਾਂਟਸ ਅਤੇ 2 ਲੀਥੀਅਮ ਐਕਸਟ੍ਰੈਕਸ਼ਨ ਪ੍ਰੋਜੈਕਟਸ ਆਪਰੇਟ ਕਰ ਰਿਹਾ ਆਲਰੇਡੀ ਸਾਲਟਨ ਸੀ ਦੇ ਵਿੱਚ, ਜਿਹੜਾ ਕਿ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਨੇ ਦੱਸਿਆ। ਇਹ ਲੇਕ 1905 ਦੇ ਵਿੱਚ ਬਣੀ ਸੀ, ਕੋਲੋਰਾਡੋ ਰਿਵਰ ਜਦੋਂ ਓਵਰਫਲੋ ਹੋਇਆ ਸੀ ਅਤੇ ਉਹਦਾ ਫਲੱਡ ਕਰ ਦਿੱਤਾ ਸੀ ਹੌਟ ਬੇਸਨ। ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਕੈਮੀਕਲ ਜਾਂ ਹੋਰ ਖੇਤਾਂ ਤੋਂ ਰੁੜ ਕੇ ਜਿਹੜਾ ਉੱਥੇ ਇੰਨਾ ਕੁਛ ਗਿਆ ਆ, ਉਹਦੇ ਨਾਲ ਇਹ ਬਣਨਾ ਸ਼ੁਰੂ ਹੋਇਆ। 150 ਮੀਲ ਸਾਊਥ ਈਸਟ ਆਫ ਲਾਸ ਐਂਜਲਸ ਇਹ ਜਿਹੜੀ ਲੇਕ ਆ ਹੈਗੀ ਆ। ਜੀ, ਆਪਣੇ ਪਹਿਲੇ ਤੌਰ ਦੇ ਉੱਤੇ ਇੱਕ ਜਿਹੜਾ ਨਵਾਂ ਕੇਸ ਅੱਜ ਦਰਜ ਕੀਤਾ ਗਿਆ ਆ। ਕੈਲੀਫੋਰਨੀਆ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਵਹੀਕਲ ਮੈਨ ਸਲੌਟਰ ਦਾ ਕੇਸ ਦਰਜ ਕੀਤਾ ਆ ਇੱਕ ਟੈਸਲਾ ਦੇ ਜਿਹੜੇ ਡਰਾਈਵਰ ਆ ਉਸ ਦੇ ਉੱਤੇ, ਜਿਸ ਦੀ ਟੈਸਲਾ ਕਾਰ ਆਟੋ ਪਾਇਲਟ ਦੇ ਉੱਤੇ ਚੱਲ ਰਹੀ ਸੀ। ਉਸ ਗੱਡੀ ਨੇ ਰੈੱਡ ਲਾਈਟ ਰਨ ਕੀਤੀ, ਇੱਕ ਹੋਰ ਗੱਡੀ ਦੇ ਵਿੱਚ ਉਸ ਦੀ ਟੱਕਰ ਹੋਈ, ਜਿਸ ਕਰਕੇ 2 ਜਾਣਿਆਂ ਦੀ ਮੌਤ ਹੋ ਗਈ ਸੀ 2019 ਸੰਨ ਦੇ ਵਿੱਚ। ਇਹ ਆਪਣੇ ਆਪ ਦੇ ਵਿੱਚ ਪਹਿਲਾ ਮਾਮਲਾ ਜਿਹੜਾ ਉਹ ਬਣਿਆ ਆ ਜਿੱਥੇ ਡਰਾਈਵਰ ਕੈਵਿਨ ਜਾਰਜ ਅਜ਼ੀਜ਼ ਰਿਆਦ 27 ਸਾਲ ਜਿਸ ਦੀ ਉਮਰ ਆ, ਜਿਸ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਸੀਗਾ, ਉਸ ਦੀ ਜਿਹੜੀ ਟੈਸਲਾ ਕਾਰ ਜਿਹੜੀ ਆਟੋ ਪਾਇਲਟ ਦੇ ਉੱਤੇ ਉਹ ਵੱਜੀ ਸੀਗੀ। ਸੋ ਇਹ ਪ੍ਰੈਸੀਡੈਂਟ ਸੈੱਟ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ ਆ ਵੀ ਜਿਹੜਾ ਇੱਕ ਸਵਾਲ ਆਉਂਦਾ ਸੀਗਾ ਵੀ ਜਿਹੜੀਆਂ
ਆਟੋਨੋਮਸ ਗੱਡੀਆਂ ਹੈਗੀਆਂ ਜਿੱਦਾਂ ਇਹ ਆਟੋ ਪਾਇਲਟ ਦੇ ਉੱਤੇ ਚੱਲ ਰਹੀਆਂ ਆ, ਦੋਸ਼ੀ ਜਿਹੜਾ ਉਹ ਕਿਸ ਨੂੰ ਮੰਨਿਆ ਜਾ ਸਕਦਾ ਹੈ। ਸੋ ਆਟੋ ਪਾਇਲਟ ਦੀ ਜਿਹੜੀ ਖਾਮੀ ਆ, ਉਸ ਨੂੰ ਤੇ ਪਤਾ ਨਹੀਂ ਇਹਨਾਂ ਨੇ ਉਹ ਟੈਸਲਾ ਉੱਤੇ ਕੁਝ ਕਰਨਗੇ ਜਾਂ ਨਹੀਂ ਕਰਨਗੇ, ਪਰ ਜਿਹੜਾ ਨਾਲ ਬੈਠਾ ਉਸ ਟਾਈਮ ਦੇ ਉੱਤੇ ਡਰਾਈਵਿੰਗ ਸੀਟ ਦੇ ਉੱਤੇ ਸੀਗਾ, ਉਸ ਦੇ ਉੱਤੇ ਜ਼ਰੂਰ ਵਹੀਕਲ ਮੈਨਸਲੌਟਰ ਦੇ ਜਿਹੜੇ ਚਾਰजेस ਆ ਉਹ ਹੁਣ ਦਰਜ ਕੀਤੇ ਗਏ ਆ। ਇਹ ਅਦਾਲਤ ਵਿੱਚ ਕੇਸ ਜਿਹੜਾ ਟਰਾਇਲ ਤੋਂ ਬਾਅਦ ਦੇ ਵਿੱਚ ਇਹ ਅੱਗੇ ਚੱਲਦਾ ਹੈ ਨਹੀਂ ਚੱਲਦਾ ਹੈ, ਕੀ ਜਿਹੜਾ ਉਹ ਹੁੰਦਾ ਆ, ਉਹ ਇੱਕ ਵੱਡੀ ਗੱਲ ਹੋਊਗੀ। ਇਸ ਤੋਂ ਪਹਿਲਾਂ ਐਰੀਜ਼ੋਨਾ ਦੇ ਵਿੱਚ ਇੱਕ ਨੈਗਲੀਜੈਂਟ ਹੋਮਿਸਾਈਡ ਦਾ ਮਾਮਲਾ 2020 ਦੇ ਵਿੱਚ ਇੱਕ ਊਬਰ ਡਰਾਈਵਰ ਦੇ ਖਿਲਾਫ ਦਰਜ ਜਿਹੜਾ ਉਹ ਕੀਤਾ ਗਿਆ ਸੀ, ਜਦ ਟੈਸਟਿੰਗ ਦੇ ਦੌਰਾਨ ਜਿਹੜੀ ਫੁੱਲੀ ਆਟੋਨੋਮਸ ਵਹੀਕਲ ਇੱਕ ਪਬਲਿਕ ਰੋਡ ਦੇ ਉੱਤੇ ਉਸ ਦੀ ਟੱਕਰ ਜਿਹੜੀ ਆ ਉਹ ਹੋਈ ਸੀ। ਉਹ ਇੱਕ ਹਿਊਮਨ ਬੈਕਅਪ ਡਰਾਈਵਰ ਦੇ ਵਜੋਂ ਉਸ ਊਬਰ ਵਹੀਕਲ ਦੇ ਵਿੱਚ ਜਿਹੜਾ ਉਹ ਬੈਠਾ ਸੀ, ਉਸ ਦੌਰਾਨ ਵੀ ਉਸ ਟੱਕਰ ਦੇ ਵਿੱਚ ਪੈਡੈਸਟਰੀਅਨ ਦੀ ਜਿਹੜੀ ਉਹ ਮੌਤ ਹੋ ਗਈ ਸੀ। ਇਸ ਮੌਕੇ ਹੁਣ ਤੱਕ US ਦੇ ਵਿੱਚ ਤਕਰੀਬਨ 1.25 ਮਿਲੀਅਨ ਜਿਹੜੀਆਂ ਟੈਸਲਾ ਵਹੀਕਲਸ ਆ ਉਹ ਆਟੋ ਪਾਇਲਟ ਦੀ ਇਸ ਸਰਵਿਸ ਦੇ ਨਾਲ ਚੱਲ ਰਹੀਆਂ ਨੇ ਜੀ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿਹੜੀ ਫ੍ਰਿਜ਼ਨੋ ਕਾਉਂਟੀ ਆ, ਉਹਨਾਂ ਨੇ ਰੈਸਟੋਰੈਂਟ ਇੰਡਸਟਰੀ ਨੂੰ ਇੱਕ ਤਰ੍ਹਾਂ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ। ਰਾਈਟ ਨਾਓ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਪਏ ਰੈਸਟੋਰੈਂਟ ਇੰਡਸਟਰੀ ਦੇ ਕੋਲ ਸਟਾਫਿੰਗ ਦੀ ਸ਼ਾਰਟੇਜ ਆ, ਉਹਨਾਂ ਦੇ ਕੋਲ EMPLOYEE ਨਹੀਂ ਹੈਗੇ, ਕਿਉਂਕਿ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਆ ਤੇ ਫਿਰ ਉਹ ਕੰਮ ਤੇ ਨਹੀਂ ਜਾਂਦੇ। ਸੋ ਇਹਨੂੰ ਦੇਖਦੇ ਹੋਏ ਫ੍ਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਤੇ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ ਨੇ ਰਲ ਕੇ ਸੇਫ ਤੇ ਹੈਲਥੀ ਰੈਸਟੋਰੈਂਟਸ ਨੂੰ ਲੈ ਕੇ ਕਹਿੰਦੇ ਵੀ ਕਾਉਂਟੀ ਵਾਲੇ ਕਹਿੰਦੇ 10-10 ਟੈਸਟ ਉਹ ਰੈਸਟੋਰੈਂਟਸ ਨੂੰ ਫ੍ਰੀ ਦੇ ਰਹੇ ਆ। ਸੋ ਬਹੁਤ ਸਾਰੇ ਰੈਸਟੋਰੈਂਟਸ ਨੇ ਆਲਰੇਡੀ ਕਹਿੰਦੇ ਉੱਥੋਂ ਪਿਕ ਵੀ ਕਰ ਲਿਆ। 84,000 ਦੇ ਕਰੀਬ ਟੈਸਟ ਕਿਟਸ ਰੈਸਟੋਰੈਂਟ ਇੰਡਸਟਰੀ ਦੇ ਲਈ ਫ੍ਰਿਜ਼ਨੋ ਕਾਉਂਟੀ ਵੱਲੋਂ ਅਵੇਲੇਬਲ ਹੈਗੀਆਂ। ਸੋ ਉਹ ਕਹਿੰਦੇ ਵੀ ਜੇ ਲੋਕੇਸ਼ਨਾਂ ਦਿੱਤੀਆਂ, ਜੇ ਕੋਈ ਆਪਣੇ ਪੰਜਾਬੀ ਵੀ ਭੈਣ ਭਰਾ ਬਹੁਤ ਰੈਸਟੋਰੈਂਟ ਦੇ ਵਿੱਚ ਹੈਗੇ ਆ, ਜੇ ਤੁਸੀਂ ਘਰ ਦੇ ਵਿੱਚ ਟੈਸਟ ਕਰਨ ਦੇ ਲਈ ਜਾਂ ਆਪਣੇ ਰੈਸਟੋਰੈਂਟ 'ਚ ਟੈਸਟ ਕਰਨ ਦੇ ਲਈ ਕੋਵਿਡ ਦੇ ਲਈ ਤੁਹਾਨੂੰ ਫ੍ਰੀ ਟੈਸਟ ਕਿਟ ਚਾਹੀਦੀਆਂ ਇਮੀਡੀਏਟਲੀ, ਤੇ ਤੁਸੀਂ ਕੱਲ੍ਹ ਨੂੰ ਜਾ ਕੇ ਪੱਪੀਜ਼ ਮੈਕਸ ਗ੍ਰਿਲ, ਇਹ 1560 ਈਸਟ ਚੈਂਪਲਿਨ ਡਰਾਈਵ ਤੇ ਆ, ਸੈਲਜ਼ ਮੈਕਸੀਕਨ ਰੈਸਟੋਰੈਂਟ 2163 ਪਾਰਕ ਸਟਰੀਟ ਤੇ ਆ, ਲਿੰਕਨ ਪਬ ਤੇ ਗਰੱਬ 609 ਈਸਟ ਓਲਿਵ ਐਵਨਿਊ, ਕਲੋਵਿਸ ਚੈਂਬਰ ਆਫ ਕਮਰਸ ਤੋਂ ਵੀ ਪ੍ਰਾਪਤ ਕਰ ਸਕਦੇ ਹੋ 325 ਪਲਾਸਕੀ ਐਵਨਿਊ ਤੇ, ਫ੍ਰਿਜ਼ਨੋ ਕਲੋਵਿਸ ਕਨਵੈਨਸ਼ਨ ਤੇ ਵਿਜ਼ਟਰਸ ਬਿਊਰੋ ਜਿਹੜੀ ਕਿ 1180 ਈਸਟ ਸ਼ਾਹ ਐਵਨਿਊ ਤੇ ਆ, ਸਵੀਟ ਨੰਬਰ ਉਹਨਾਂ ਦਾ 201 ਆ। ਉੱਥੋਂ ਜਾ ਕੇ ਤੁਸੀਂ ਇਹ ਕਿਟਸ ਚੱਕ ਸਕਦੇ ਹੋ। ਤੁਹਾਡੇ ਕੋਲ ਜ਼ਰੂਰ ਪ੍ਰੂਫ ਕੁਛ ਨਾ ਕੁਛ ਚਾਹੀਦਾ, ਤੁਹਾਡਾ ਬਿਜ਼ਨਸ ਦਾ ਲਾਇਸੈਂਸ ਜਾਂ ਕੋਈ ਹੋਰ ਸਟੇਟ ਬੋਰਡ ਆਫ ਇਕੁਅਲਾਈਜੇਸ਼ਨ ਦਾ ਪ੍ਰੂਫ ਭੇਜ ਤੁਸੀਂ, ਇਹ ਤੁਹਾਡਾ ਰੈਸਟੋਰੈਂਟ ਹੈਗਾ, ਉਹਦੇ ਲਈ ਤੁਹਾਨੂੰ ਕਿਟਸ ਚਾਹੀਦੀਆਂ। ਜੀ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਹ ਦੱਸ ਦਈਏ ਇੱਕ ਵਾਰੀ ਫੇਰ, ਜਿੱਦਾਂ ਟੈਸਟਿੰਗ ਕਿਟਸ ਆਮ ਲੋਕਾਂ ਦੇ ਲਈ ਵੀ ਹੁਣ ਫ੍ਰੀ ਦੇ ਵਿੱਚ ਉਪਲਬਧ ਹੈਗੀਆਂ ਆ। covid-test.gov ਦੇ ਉੱਤੇ ਜਾ ਕੇ ਇੱਕ ਘਰ ਜਿਹੜੇ ਇੱਕ ਐਡਰੈਸ ਵਾਲੇ ਆ, ਉਹ 4 ਟੈਸਟ ਕਿਟਸ ਜਿਹੜੀਆਂ ਆ ਉਹ ਫ੍ਰੀ ਦੇ ਵਿੱਚ ਆਰਡਰ ਕਰ ਸਕਦੇ ਆ। covid-test.gov ਦੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਆਰਡਰ ਜਿਹੜੇ ਉਹ ਕਰ ਸਕਦੇ ਆ। ਉਹ ਫਿਰ ਤੁਹਾਨੂੰ USPS ਦੀ ਵੈਬਸਾਈਟ ਤੇ ਲੈ ਜਾਣਗੇ। ਆਪਣਾ ਨਾਮ, ਫਸਟ ਨੇਮ, ਲਾਸਟ ਨੇਮ, ਈਮੇਲ ਐਡਰੈਸ ਤੇ ਆਪਣਾ ਜਿਹੜਾ ਤੁਹਾਨੂੰ ਐਡਰੈਸ ਆ ਉਹੀ ਸਿਰਫ ਇਸ ਦੇ ਵਿੱਚ ਚਾਹੀਦਾ ਹੋਊਗਾ। ਜਿਹੜਾ ਐਡਰੈਸ ਤੁਸੀਂ ਉਸ ਦੇ ਵਿੱਚ ਭਰੋਗੇ ਉੱਥੇ ਤੁਹਾਨੂੰ ਜਿਹੜਾ ਉਹ ਘੱਲ ਦਿੱਤੀ ਜਿਹੜੀਆਂ ਟੈਸਟ ਕਿਟਸ ਜਿਹੜੀਆਂ ਉਹ ਘੱਲੀਆਂ ਜਾਣਗੀਆਂ। ਇੱਕ ਐਡਰੈਸ ਦੇ ਉੱਤੇ ਸਿਰਫ 4 ਟੈਸਟ ਕਿਟਸ ਹੀ ਜਿਹੜੀਆਂ ਤੁਸੀਂ ਮੰਗਵਾ ਸਕਦੇ ਆ। ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ, ਅੱਜ ਸਟਾਕ ਮਾਰਕੀਟ ਦੇ ਵਿੱਚ ਕਾਫੀ ਮਾੜਾ ਦਿਨ ਮੰਨਿਆ ਗਿਆ। 1.5% ਗਿਰਾਵਟ ਡਾਓ ਜੋਨਸ ਦੇ ਵਿੱਚ ਆਈ, 500 ਤੇ 43 ਪੁਆਇੰਟ ਡਿੱਗਾ, 35,368 ਤੇ ਬੰਦ ਹੋਇਆ। S&P ਦੇ ਵਿੱਚ 86 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4577 ਤੇ। ਨੈਸਡੈਕ 387 ਪੁਆਇੰਟ ਡਿੱਗ ਕੇ 14,507 ਤੇ ਬੰਦ ਹੋਇਆ। ਸੋਨੇ ਦਾ ਭਾਅ $1,812 ਪ੍ਰਤੀ ਆਉਂਸ, 10 ਈਅਰ ਯੀਲਡ 1.89%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ $42,447 ਦੇ ਬਰਾਬਰ ਰਹੀ। ਜੀ, ਇਸੇ ਤਰ੍ਹਾਂ ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 64 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।